ये मेरा भाई मछली लेने आया था अपनी बेगम की फरमाइश के लिए। पता नहीं बेगम की फरमाइश थी या मेहमानों की ख्वाहिश थी, तो अगर ससुराल वाले हुए तो बेगम खूब इनके कांटे निकालेगी। अस्सलाम वालेकुम रहमतुल्लाहि नाज़रीन, आज फिर नई कहानी, नई वीडियो, नई मंजिल, नया सफ़र। चलिए मेरे साथ। हम पहुंच गए हैं इस मंदिर के बाहर। देखने को तो ये बहुत ही खूबसूरत लग रहा है, इसकी लोकेशन बहुत ही ज़बरदस्त है और ये ऐसे महसूस हो रहा है जैसे ये एक बहुत ही वसी रकबे पर ये जगह मुश्तमिल थी। तो बाकी कोशिश करते हैं घर के मालिक से मुलाकात हो जाए, उम्मीद है हमें अंदर जाने देते हैं। मोहतरम ਤੁਹਾਡਾ ਇਸਮ ਗ੍ਰਾਮੀ ਕੀ ਹੈ? ਮੇਰਾ ਨਾਮ ਰਾਜਾ ਇਜਾਜ਼ ਅਫਜ਼ਲ ਹੈ। ਰਾਜਾ ਇਜਾਜ਼ ਅਫਜ਼ਲ ਹੈ। ਇਹ ਨਰਸਰੀ ਉਹਨਾਂ ਦੀ ਕੋਟਾ ਸ਼ਹਿਰ ਮਛਲੀ ਚੌਕ ਦੇ ਅੰਦਰਲੀ ਸਾਈਡ ਜਾਈਏ ਤੇ ਇੱਧਰ ਮਾਰਕੀਟ ਹੈ ਇੱਕ। ਮਾਰਕੀਟ ਦਾ ਨਾਮ ਕੀ? ਚਾਈਨਾ ਮਾਰਕੀਟ। ਚਾਈਨਾ ਮਾਰਕੀਟ ਹੈ। ਸਾਹਮਣੇ ਡਾਕਟਰ ਸ਼ਫੀਕ ਦਾ ਕਲੀਨਿਕ ਹੈ। ਹਾਂਜੀ, ਡਾਕਟਰ ਸ਼ਫੀਕ ਸਾਹਿਬ ਦਾ। ਡਾਕਟਰ ਸ਼ਫੀਕ ਸਾਹਿਬ ਦਾ ਕਲੀਨਿਕ ਤਾਂ ਹੁਣ ਹੀ ਬਣਿਆ? ਨਹੀਂ, ਬਹੁਤ ਮਸ਼ਹੂਰ ਹੈ। ਨਹੀਂ, ਉਹ ਕੁਝ 100 ਸਾਲ ਤੋਂ ਪੁਰਾਣਾ ਤਾਂ ਨਹੀਂ ਹੈਗਾ। ਨਹੀਂ ਫਿਰ ਤੇ ਅੱਛਾ, ਇਹ ਚਾਈਨਾ ਮਾਰਕੀਟ ਹੈ ਔਰ ਇਸ ਦੇ ਨਾਲ ਹੀ ਇਹ ਮੰਦਿਰ ਹੈ ਤੇ ਇਸ ਮੰਦਿਰ ਦੇ ਨਾਲ ਇਹ ਨਰਸਰੀ ਹੈ ਆਪਣਾ ਰਾਜਾ ਸ਼ਫੀਕ ਸਾਹਿਬ ਦੀ ਤੇ ਰਾਜਾ ਇਜਾਜ਼ ਸਾਹਿਬ ਦੀ। ਤੇ ਇਹਨਾਂ ਦੇ ਕੋਲੋਂ ਇਸ ਮੰਦਿਰ ਦੇ ਬਾਰੇ ਥੋੜੀ ਜਿਹੀ ਇਹਦੀ ਬਾਇਓਡਾਟਾ ਪੁੱਛਣੇ ਹੈ। ਰਾਜਾ ਇਜਾਜ਼ ਸਾਹਿਬ ਜ਼ਰਾ ਦੱਸਿਆ ਜੀ ਸਾਡੇ ਦੋਸਤਾਂ ਨੂੰ। ਸਰ, ਇਹ ਜਿਹੜਾ ਮੰਦਿਰ ਹੈ ਇਹ ਜਿਸ ਤਰ੍ਹਾਂ ਸਾਡੇ ਰੈਸਟ ਹਾਊਸ ਹਨ, ਕੋਈ ਵੱਡੇ ਆ ਜਾਂਦੇ ਸਨ ਮੁਸਾਫਰ, ਇੱਥੇ ਰਹਿੰਦੇ ਸਨ ਲੋਕ, ਤੇ ਆਪਣਾ ਉਹ ਪੂਜਾ ਪਾਠ ਦੇ ਨਾਲ ਦੂਸਰਾ ਮੰਦਿਰ ਹੈ ਉੱਪਰ ਜਿਹੜਾ ਬੋੜ ਬਾਜ਼ਾਰ ਵਾਲਾ ਜੀ। ਤੇ ਇਹ ਇਹਨਾਂ ਦੀ ਆਬਾਦਤ ਜਿਹਨਾਂ ਗਊਆਂ ਵੀ ਸਨ। ਜੀ ਠੀਕ ਹੈ। ਇਹਨਾਂ ਦੀ ਅਸੀਂ ਤੋੜ ਫੋੜ ਕੋਈ ਨਹੀਂ ਕੀਤੀ ਕਿਉਂਕਿ ਸਾਡੀਆਂ ਮਸਜਿਦਾਂ ਵੀ ਹੈ। ਹਾਂ ਬਿਲਕੁਲ, ਇਹ ਕਲਾ ਸੁਸੀ ਤਰ੍ਹਾਂ ਵਾਜ਼ਿਹ ਨਜ਼ਰ ਆਉਂਦੇ ਨੇ ਜੀ, ਚਮਕ ਦਮਕ ਖੂਬਸੂਰਤੀ। ਔਰ ਅਸੀਂ ਲੋਕਾਂ ਇਹਨਾਂ ਦੀ ਰਖਵਾਲੀ ਕੀਤੀ ਹੈ। ਉੱਤੇ ਜਿਹੜੇ ਲਿੰਟਰ ਜਿਹੜਾ ਟੁੱਟੇ ਸਨ ਉਹ ਵੀ ਅਸੀਂ ਸੀਮਟ ਬਜਰੀ ਰੇਤ ਪਾ ਕੇ ਉਸ ਨੂੰ ਢਹਿ ਨਹੀਂ ਦਿੱਤਾ। ਜ਼ਬਰਦਸਤ, ਕਿਉਂਕਿ ਅਸੀਂ ਸਕਾਫਤੀ ਵਿਰਸਾ ਹੈ। ਸਕਾਫਤੀ ਵਿਰਸਾ ਵੀ ਹੈ ਔਰ ਅਸਾਂ ਨੇ ਪਾਕਿਸਤਾਨ ਵਿੱਚ ਆਇਨ ਹੈ ਕਿ ਕਿਸੇ ਦਾ ਕੋਈ ਵੀ ਮਜ਼ਹਬੀ ਇਬਾਦਤ ਹੈ ਉਸ ਨੂੰ ਤੁਸੀਂ ਨਹੀਂ ਛੇੜ ਸਕਦੇ ਕੁਝ ਵੀ, ਤਾਂ ਕਿ ਉਸ ਦੀ ਤੁਸੀਂ ਰਖਵਾਲੀ ਕਰੋ। ਕਿਉਂਕਿ ਤੁਸੀਂ ਕਿਸੇ ਨਾਲ ਅੱਛਾਈ ਕਰੋਗੇ ਤੇ ਤੁਹਾਡੀ ਅੱਛਾਈ ਵੇਖ ਕੇ ਸ਼ਾਇਦ ਉਹ ਲੋਕ ਠੀਕ ਹੋ ਜਾਣ। ਕੇ ਦੇਖੋ ਕਿਤਨੀ ਬੜੀ ਕੀਤੀ ਨੇ। ਸਹੀ ਬਾਤ। ਤੇ ਹੋਰ ਮੈਂ ਕਿ ਤੁਹਾਨੂੰ ਉਹ ਦੱਸਾਂ ਕਿ ਅਲਹਮਦੁਲਿਲਾ ਕਿ ਅਸੀਂ ਲੋਕਾਂ ਇਸ ਨੂੰ ਕੋਈ ਡੈਮੇਜ ਨਹੀਂ ਕੀਤਾ। ਨਹੀਂ, ਬੜੀ ਅੱਛੀ ਗੱਲ ਹੈ। ਖੂਬਸੂਰਤੀ ਹੈ ਨਹੀਂ ਜੀ, ਖੂਬਸੂਰਤੀ ਹੈ, ਸ਼ਹਿਰ ਦੀ ਖੂਬਸੂਰਤੀ ਹੈ, ਸਾਡੇ ਇਲਾਕੇ ਦੀ ਇਹ ਸ਼ਨਾਖਤ ਹੈ ਕਿ ਦੇਖ ਲਵੋ ਕੋਟੇ ਦੇ ਲੋਕ ਕਿਤਨੇ ਅੱਛੇ ਸਨ ਕਿ ਇਹਨਾਂ ਨੇ ਸਾਡੀਆਂ ਆਬਾਦਤ ਗਾਵਾਂ ਤੋੜੀਆਂ ਨਹੀਂ ਹੈ। ਕਿਉਂਕਿ ਅਸੀਂ ਇਸ ਚੀਜ਼ ਦੇ ਖਿਲਾਫ ਹਾਂ। ਕਿਸੇ ਦੀ ਕੋਈ ਚੀਜ਼ ਹੈ ਨਾ ਉਸ ਨੂੰ ਅਸੀਂ ਅਗਰ ਬਣਾ ਨਹੀਂ ਸਕਦੇ ਤਾਂ ਉਸ ਨੂੰ ਖਰਾਬ ਨਾ ਕਰੀਏ। ਤੇ ਇੱਧਰ ਵੀ ਸਾਡੇ ਜਦੋਂ ਪੰਜਾਬ ਦੇ ਹੀ ਸਨ ਲੋਕ ਜਿਹੜੇ ਇੱਥੇ ਰਹਿੰਦੇ ਸਨ ਤੇ ਹੁਣ ਇੰਡੀਆ ਵਿੱਚ ਚਲੇ ਗਏ ਨੇ, ਸ਼ਿਫਟ ਹੋ ਗਏ ਨੇ। ਤੇ ਇਨਸ਼ਾਅੱਲਾ ਉਹਨਾਂ ਨੂੰ ਸਾਡਾ ਇਹ ਮੈਸੇਜ ਹੈ ਕਿ ਤੁਹਾਡੀ ਕੋਈ ਚੀਜ਼ ਇੱਥੇ ਜਿਹੜੀ ਵੀ ਹੈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਨਾ ਅਸੀਂ ਪਹੁੰਚਾ ਸਕਦੇ ਹਾਂ ਨਾ ਅਸੀਂ ਜਿਹੜਾ ਸੋਚ ਸਕਦੇ ਹਾਂ। ਕਿਉਂਕਿ ਮੁਸਲਮਾਨ ਦਾ ਕੰਮ ਹੈ ਕਿ ਇੱਕ ਦੂਸਰੇ ਨਾਲ ਅਮਨ ਭਾਈਚਾਰਾ, ਬਸ ਅਸਾਂ ਦਾ ਇਹ ਪੈਗਾਮ ਹੈ। ਅਸੀਂ ਹੁਣ ਵੀ ਉਹਨਾਂ ਲੋਕਾਂ ਦੀ ਕਦਰ ਕਰਦੇ ਹਾਂ ਕਿ ਸਾਡੇ ਇੱਥੇ ਸਨ, ਅੱਛੇ ਲੋਕ ਸਨ, ਇੱਥੋਂ ਚਲੇ ਗਏ ਤੇ ਉਧਰ ਦੇ ਇੱਧਰ ਜਾ ਗਏ, ਕਈ ਇੱਥੇ ਹੀ ਰਹਿ ਗਏ, ਉਧਰ ਚਲੇ ਗਏ। ਅੱਛਾ, ਤੁਹਾਡੇ ਵਾਲਿਦ ਸਾਹਿਬ ਦਾ ਨਾਮ ਕੀ ਸੀ? ਮੇਰੇ ਵਾਲਿਦ ਸਾਹਿਬ ਦਾ ਰਾਜਾ ਮੁਹੰਮਦ ਅਫਜ਼ਲ ਸੀ। ਰਾਜਾ ਮੁਹੰਮਦ ਅਫਜ਼ਲ ਜੀ। ਅੱਛਾ ਜੀ। ਉਹ ਕਿੰਨਾ ਇੱਥੇ ਸ਼ੁਰੂ ਤੋਂ ਪੈਦਾ ਵੀ ਵਾਲਿਦ ਸਾਹਿਬ ਇੱਥੇ ਪੈਦਾ ਹੋਏ ਨੇ? ਸਾਡੇ ਵਾਲਿਦ ਸਾਹਿਬ ਜਿਹਨੂੰ ਪਿੰਡੀ ਰਾਜਾ ਬਾਜ਼ਾਰ। ਅੱਛਾ, ਪਿੰਡੀ ਰਾਜਾ ਬਾਜ਼ਾਰ ਮਹੱਲਾ ਜੀ। ਅੱਛਾ, ਉੱਥੇ ਸਨ ਤੇ ਇੱਥੇ ਵੀ ਜ਼ਮੀਨ ਬਾੜੀ ਸੀ ਤੇ ਫਿਰ ਇੱਥੇ ਆ ਗਏ ਸਨ। ਅੱਛਾ, ਤੁਹਾਡੇ ਵਾਲਿਦ ਸਾਹਿਬ ਕੋ ਆਪਣੇ ਦੋਸਤ ਸਿੱਖਾਂ ਦੇ ਜਾਂ ਹਿੰਦੂ ਦੋਸਤਾਂ ਦੇ ਨਾਮ ਕਿਸੇ ਦੇ ਦੱਸਦੇ ਹੋਣ ਤੁਹਾਡੇ ਰਾਜਾ ਬਾਜ਼ਾਰ ਦੇ ਵਿੱਚ ਜਿਹੜੇ ਰਹਿੰਦੇ ਹੋਣ? ਮੈਂ ਛੋਟਾ ਜਿਹਾ ਸਾਂ ਤੇ ਹੁਣ ਨਾਂ ਤੇ ਮੈਨੂੰ ਉਹਨਾਂ ਦੇ ਜਨਾ ਭੁੱਲ ਗਏ ਨੇ ਕਿਉਂਕਿ ਵਾਲਿਦ ਦੌਰ ਵੀ 1988 ਵਿੱਚ ਨਾ ਫੌਤ ਹੋ ਗਏ ਸਨ। ਤੇ ਜਿਸਲੇ ਫੌਤ ਹੋਏ ਤੇ ਆਸਤਾ ਆਸਤਾ ਉਹਨਾਂ ਦਾ ਰਾਬਤਾ ਸਾਡੇ ਨਾਲ ਉਹ ਜਨਾ ਖਤਮ ਹੋ ਗਿਆ। ਅੱਛਾ, ਉਹਨਾਂ ਲੋਕਾਂ ਦਾ ਕਿਉਂਕਿ ਪਹਿਲੇ ਵਾਲਿਦ ਦੌਰ ਜਿੰਨਾ ਇੱਥੇ ਸਨ, ਜ਼ਿੰਦਾ ਸਨ ਤੇ ਇੱਥੋਂ ਉਹ ਜਨਾ ਗੁੜ ਭੇਜਦੇ ਸਨ ਆਪਣਾ ਇਧਰੋਂ ਜੀ, ਤੇ ਉਹ ਲੋਕ ਉਧਰੋਂ ਉਹ ਜਨਾ ਚਾਵਲ ਸਨ ਭੇਜਦੇ ਕਿ ਇੱਕ ਦੂਸਰੇ ਨਾਲ ਭਾਈਚਾਰਾ ਪਿਆਰ ਮੁਹੱਬਤ ਹੋਈ ਰਹਿਣੀ ਸੀ। ਤੇ ਅਲਹਮਦੁਲਿਲਾ ਰੱਬਿਲ ਆਲਮੀਨ, ਅੱਲਾਹ ਤਾਲਾ ਦਾ ਸ਼ੁਕਰ ਹੈ ਬਹੁਤ ਬਹੁਤ ਕਿ ਅਸਾਂ ਲੋਕ ਹੁਣ ਵੀ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਕਿ ਅੱਛਾ ਵਕਤ ਗੁਜ਼ਰਿਆ। ਹੁਣ ਤੱਕ
ਵੈਸੇ ਵੀ ਸਾਡੇ ਇਹ ਜਿਹੜਾ ਪਟਵਾਰ ਹੈ ਇਹ ਜਨਾ ਪਿਆਰ ਮੁਹੱਬਤ ਵਾਲਾ ਹੈ। ਇੱਥੇ ਕੋਈ ਮਹਿਮਾਨ ਆ ਜਾਵੇ ਤੇ ਅਸੀਂ ਲੋਕ ਜਨਾ ਬੜੇ ਹੀ ਖੁਸ਼ ਹੁੰਦੇ ਹਾਂ, ਕਿਉਂਕਿ ਪਹਾੜ ਦੇ ਲੋਕ ਜਨਾ ਪਹਾੜੀ ਟਾਈਪ ਆ ਅਸੀਂ, ਤੇ ਅਸੀਂ ਦਿਲ ਵੀ ਪਹਾੜਾਂ 'ਚ ਹੈ। ਹਾਂਜੀ, ਅਸੀਂ ਲੋਕ ਜਨਾ ਕਿ ਮਹਿਮਾਨ ਨਵਾਜ਼, ਅਸੀਂ ਸਾਡੇ ਕੋਈ ਦੁਸ਼ਮਣ ਵੀ ਟੁਰ ਕੇ ਆ ਜਾਵੇ ਤੇ ਅਸੀਂ ਉਸ ਨੂੰ ਬਿਸਮਿਲ੍ਲਾ ਹੀ ਕਹਿੰਦੇ ਹਾਂ। ਮਾਸ਼ਾਅੱਲਾ। ਔਰ ਇਸ ਜਗ੍ਹਾ ਤੇ ਮੈਂ ਆਪਣੀ ਨਰਸਰੀ ਦਾ ਨਾਮ ਉਹ ਰੱਖਿਆ ਕਿ ਜਿਹੜਾ ਵਰਲਡ ਤੇ ਕਿਸੇ ਨੇ ਨਹੀਂ ਰੱਖਿਆ। ਕੀ ਨਾਮ ਹੈ ਤੁਹਾਡੀ? ਯਾ ਰੱਬ ਕਰ ਸਵਾ। या रब कर सबा। माशाअल्लाह, वाकई कभी नाम नहीं ऐसा सुना किसी शॉप का या किसी भी, हाँ, किसी भी शॉप पे, किसी भी बिजनेस पॉइंट पे किसी ने भी ये नाम नहीं रखा जो इन्होंने नाम रखा हुआ है, या रब कर सबा। इसबल बाब अल्लाह की जात है जी। असर बान कलमे का मतलब ही यही है। लो जी, मेहरबानी, आपका बहुत बहुत शुक्रिया, आपने टाइम दिया। खिदमत हो, किसी आप चीज़ का इधर नहीं, आप आए तो हमारे साथ बस आ गए हैं, बैठे हैं, बस इतने सा काम था। ये हमारे साथी हैं और इनकी मेहनत कोशिश से इनसे राजा साहब से मुलाकात हुई, फिर उन्होंने टाइम लेके दिया। अल्लाह इनको भी खुश रखे, राजा साहब को भी खुश रखे। ये मेरा भाई मछली लेने आया था अपनी बेगम की फरमाइश के लिए, पता नहीं बेगम की फरमाइश थी या मेहमानों की ख्वाहिश थी। तो अगर ससुराल वाले हुए तो बेगम खूब इनके कांटे निकाल लेगी। अगर इनके दोस्त बाबा हुए तो फिर कह दे कि चलो कोई बात नहीं है। अल्लाह खैर वफियत रखे, मोहब्बत बढ़ाए, इत्फाक रखे। उम्मीद है नाज़रीन हमारी आज की वीडियो आपको पसंद आई होगी। तो अब से इल्तिमास से हमारे चैनल को सब्सक्राइब करें, बेल आइकन को प्रेस कर दें ताकि हमारी आने वाली हर नई वीडियो आप तक पहुंचती रहे। फिर मिलेंगे एक नई वीडियो के साथ, तब तक के लिए अल्लाह हाफिज़।